ਆਸਰਾ ਮੰਨਿਆ, ਕਿਸੇ ਨੇ ਸਖੇ ਸੰਬੰਧੀਆਂ ਮਿੱਤਰਾਂ ਨੂੰ ਆਸਰਾ ਮੰਨਿਆ, ਪਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਨੇ ਕੇਵਲ ਪਰਮੇਸ਼ਰ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੈ। ਜੀਵਨ ਭਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ, ਕਿ ਨਾਮ ਹੀ ਸਾਡਾ ਜੀਵਨ ਹੈ, ਨਾਮ ਹੀ ਸਾਡਾ ਆਸਰਾ ਹੈ, ਨਾਮ ਹੀ ਸਾਡਾ ਧਨ ਹੈ, ਨਾਮ ਹੀ ਪਦਾਰਥ ਹੈ, ਨਾਮ ਹੀ ਸਖਾ ਸੰਬੰਧੀ ਮਿੱਤਰ, ਸਭ ਕੁਝ ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਬਣਾ ਕੇ ਰੱਖਿਆ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਬਚਨ ਹੈ, ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਇਹ ਬਹੁਤ ਵੱਡਾ ਗੁਣ ਹੈ, ਸਭ ਜੀਵਾਂ ਦੀ ਛਾਰ ਭਾਵ ਨਿਮਰਤਾ ਰੂਪ ਹੋ ਕਰਕੇ ਜੀਵਨ ਨਿਰਵਾਹ ਕਰਨਾ, ਸਭ ਦੇ ਚਰਨਾਂ ਦੀ ਧੂੜ ਹੋ ਕਰਕੇ ਜੀਵਨ ਨਿਰਵਾਹ ਕਰਨਾ, ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ। ਤੇ ਅਗਲਾ ਵਚਨ ਕੀਤਾ ਹੈ, ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰਿਆਂ ਦੀ ਸਮਗਰ ਮਹਿਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਪਰਮੇਸ਼ਰ ਦੀ ਮਹਿਮਾ ਨੂੰ ਕੋਈ ਪੂਰਾ ਨਹੀਂ ਗਾ ਸਕਦਾ ਤੇ ਪਰਮੇਸ਼ਰ ਰੂਪ ਹੋਏ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਭਲਾ ਕਿਵੇਂ ਕੋਈ ਗਾ ਸਕਦਾ ਹੈ। ਕਿਸੇ ਵਿੱਚ ਐਨੀ ਸਮਰੱਥਾ ਹੈ ਹੀ ਨਹੀਂ ਕਿ ਪਰਮੇਸ਼ਰ ਦੇ ਪਿਆਰਿਆਂ ਦੇ ਪੂਰੇ ਪੂਰੇ ਗੁਣਾਂ ਨੂੰ ਗਾ ਸਕੇ। ਸੰਤ ਰਹਿਤ ਸੁਨਹੁ ਮੇਰੇ ਭਾਈ, ਹੋਆ ਕੀ ਮਹਿਮਾ ਕਥਨ ਨਾ ਜਾਈ। ਤੇ ਐਸੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਮਹਾਂਪੁਰਖਾਂ ਦੇ ਜੋ ਬਚਨ ਹੋਇਆ ਕਰਦੇ ਆ, ਸਾਧ ਸੰਗਤ ਜੀ ਬਹੁਤ ਉਹਨਾਂ ਵਿੱਚ ਡੂੰਘੀ ਰਮਝ ਹੋਇਆ ਕਰਦੀ ਹੈ। ਅਗਿਆਤ ਬੰਦਾ ਉਹ ਬਚਨਾਂ ਦੇ ਅੰਦਰ ਦੀ ਰਮਝ ਨੂੰ ਨਹੀਂ ਜਾਣ ਸਕਦਾ। ਜਿਸ ਨੂੰ ਸੋਝੀ ਹੈ, ਪਰਮਾਤਮਾ ਨੇ ਸਮਝ ਦਿੱਤੀ ਹੈ, ਗਿਆਤ ਬਖਸ਼ੀ ਹੈ, ਉਹੋ ਹੀ ਜਾਣ ਸਕਦਾ ਹੈ। ਮਹਾਂਪੁਰਖਾਂ ਦਾ ਇੱਕ ਬਚਨ ਕੇਵਲ ਸੁਣਾ ਕੇ ਫਿਰ ਉਸੇ ਵੇਲੇ ਸਮਾਪਤੀ ਕਰ ਦੇਣੀ ਹੈ, ਜ਼ਿਆਦਾ ਸਮਾਂ ਨਹੀਂ ਲਾਉਣਾ। ਇਹ ਸੁਭਾਵਿਕ ਹੀ ਕਈ ਵਾਰ ਇਹ ਬਚਨ ਸੁਣਾਇਆ ਕਰਦੇ ਨੇ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖ, ਕਿ ਬਹੁਤ ਵੱਡੀ ਰਮਝ ਹੋਇਆ ਕਰਦੀ ਹੈ ਸਾਧੂ ਦੇ ਬਚਨਾਂ ਵਿੱਚ। ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਬੰਦਗੀ ਕਰਨ ਵਾਲੇ ਮਹਾਂਪੁਰਖ ਪ੍ਰਕਰਮਾਂ ਦੇ ਵਿੱਚ ਲੰਘ ਰਹੇ। ਇੱਕ ਮਾਇਆ ਧਾਰੀ ਬੰਦਾ, ਉਹ ਆ ਕੇ ਉਹਨੇ ਨਮਸਕਾਰ ਕੀਤੀ ਤੇ ਕਹਿਣ ਲੱਗਾ, ਤੁਹਾਡਾ ਵੀ ਸਰੀਰ ਮੇਰੇ ਵਰਗਾ ਹੀ ਹੈ, ਜਿਵੇਂ ਮੇਰਾ ਸਰੀਰ ਪੰਜਾਂ ਤੱਤਾਂ ਦਾ ਤੇ ਮੇਰਾ ਸਰੀਰ ਵੀ ਤੁਹਾਡੇ ਵਰਗਾ ਹੀ ਹੈ, ਫਿਰ ਤੁਹਾਡੇ ਤੇ ਮੇਰੇ ਵਿੱਚ ਫਰਕ ਕੀ ਹੋਇਆ। ਉਹ ਬੰਦਗੀ ਕਰਨ ਵਾਲੇ ਪਹਿਲਾਂ ਤਾਂ ਚੁੱਪ ਕੀਤੇ ਰਹੇ। ਮਾਇਆ ਧਾਰੀ ਤੇ ਮਾਇਆ ਦੇ ਹੰਕਾਰ ਦੇ ਨਸ਼ੇ ਵਿੱਚ ਬੋਲਦਾ ਪਿਆ ਸੀਗਾ। ਫਿਰ ਜਦੋਂ ਦੁਬਾਰਾ ਉਹ ਆ ਕੇ ਮਹਾਂਪੁਰਖਾਂ ਦੇ ਕੋਲ ਦੁਹਰਾਇਆ, ਕਹਿੰਦਾ ਕਿ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਜ਼ਿਆਦਾ ਨਹੀਂ ਹੈ, ਕੋਈ ਫਰਕ ਨਹੀਂ ਹੈ। ਲੰਗਰ ਪ੍ਰਸ਼ਾਦ ਤੁਸੀਂ ਵੀ ਛਕਦੇ ਹੋ, ਮੈਂ ਵੀ ਛਕਦਾ। ਤੁਹਾਡਾ ਵੀ ਸਰੀਰ ਪੰਜਾਂ ਤੱਤਾਂ ਦਾ, ਮੇਰਾ ਵੀ ਪੰਜਾਂ ਤੱਤਾਂ ਦਾ, ਇਹਦੇ ਵਿੱਚ ਫਰਕ ਕੀ ਹੋਇਆ। ਤੇ ਜਦੋਂ ਬਾਰ-ਬਾਰ ਕਹੀ ਜਾਵੇ ਤੇ ਉਹ ਮਹਾਂਪੁਰਖਾਂ ਨੇ ਬੰਦਗੀ ਕਰਨ ਵਾਲਿਆਂ ਨੂੰ ਵਚਨ ਕੀਤੇ, ਕਹਿੰਦੇ ਤੈਨੂੰ ਹੁਣੇ ਦੱਸਦੇ ਹਾਂ ਕੀ ਫਰਕ ਹੈ। ਜੋ ਅਸੀਂ ਵਚਨ ਕਹਾਂਗੇ ਸਾਡੇ ਪਿੱਛੇ ਪਿੱਛੇ ਕਹੀਂ, ਜਿਵੇਂ ਬੋਲਾਂਗੇ ਤਿਵੇਂ ਸਾਡੇ ਪਿੱਛੇ ਬੋਲੀ। ਕਹਿੰਦਾ ਜੀ ਠੀਕ ਹੈ। ਪਹਿਲਾਂ ਕਹਿਣ ਲੱਗੇ ਕਿ ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਮਿਲਿਆ ਪਰਮੇਸ਼ਰ ਨੇ ਦਿੱਤਾ। ਕਹਿੰਦੇ ਹਾਂ ਜੀ ਪਰਮੇਸ਼ਰ ਨੇ ਦਿੱਤਾ। ਫਿਰ ਕਹਿੰਦੇ ਕਿ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਮੇਰਾ ਕੁਝ ਵੀ ਨਾ ਰਹੇ। ਤੇ ਜਦੋਂ ਇਹ ਬਚਨ ਮਹਾਂਪੁਰਖਾਂ ਨੇ ਕੀਤਾ ਤੇ ਜਿੱਦਾਂ ਕਿ ਬੰਦੇ ਨੂੰ ਦੰਦਲ ਨਹੀਂ ਪੈ ਜਾਂਦੀ, ਚੁੱਪਤਾ ਧਾਰਨ ਕਰ ਲਈ। ਉਹ ਮਾਇਆ ਧਾਰੀ ਬੰਦੇ ਨੇ, ਬੋਲਿਆ ਕੁਝ ਨਾ। ਕਹਿੰਦੇ ਹੁਣ ਨਹੀਂ ਸਾਡੇ ਪਿੱਛੇ ਬੋਲਦਾ, ਧਿਆਨ ਤਾਂ ਮਾਇਆ ਦੇ ਖਜ਼ਾਨਿਆਂ ਪਦਾਰਥਾਂ ਵੱਲ ਚਲਾ ਗਿਆ ਤੇ ਬੋਲਿਆ ਕਿੱਥੋਂ ਜਾਣਾ ਸੀ, ਕੌਣ ਉਹਨਾਂ ਨੂੰ ਸਾਂਭੇਗਾ। ਪਰ ਅੰਦਰ ਦੀ ਰਮਝ ਨਹੀਂ ਉਹ ਸਮਝ ਸਕਿਆ। ਮਾਇਆ ਧਾਰੀ ਹੰਕਾਰ ਦੇ ਨਸ਼ੇ ਵਿੱਚ ਬੋਲਣ ਵਾਲਾ ਜੋ ਬੰਦਾ ਸੀ, ਕਿਉਂਕਿ ਗੁੱਝਾ ਭੇਦ ਹੁੰਦਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਵਿੱਚ। ਤੇ ਫਿਰ ਕਹਿਣ ਲੱਗੇ ਇਹਦਾ ਭਾਵ ਕੀ ਹੈ। ਮਹਾਂਪੁਰਖਾਂ ਨੇ ਕਿਹਾ, ਅਸੀਂ ਤਾਂ ਇਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕਿਹਾ ਸੀ, ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਅੰਦਰ ਦੇ ਜੋ ਵੀ ਵਿਕਾਰ ਹੈ, ਜਿਤਨੇ ਵੀ ਔਗਣ ਹਨ, ਜੇ ਕੋਈ ਮਾੜਾ ਸੁਭਾਅ ਹੈ, ਕਿਸੇ ਤਰ੍ਹਾਂ ਦਾ ਕੋਈ ਮਾੜਾ ਕਰਮ ਹੈ,
ਮਹਾਰਾਜ ਸਾਡਾ ਕੁਝ ਵੀ ਨਾ ਰਹੇ। ਤੇ ਫਿਰ ਚਰਨਾਂ ਤੇ ਢਹਿ ਪਿਆ ਕਿ ਮਹਾਂਪੁਰਖੋ ਮੈਂ ਤੁਹਾਡੀ ਰਮਜ ਨਹੀਂ ਸੀਗਾ ਸਮਝ ਸਕਿਆ, ਕਿਉਂਕਿ ਜੋ ਬੰਦਗੀ ਕਰਨ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਆ, ਉਹ ਜੋ ਕੁਝ ਉਹਨਾਂ ਨੇ ਆਪਣੇ ਨੇਤਰਾਂ ਦੇ ਨਾਲ ਵਿਚਾਰ ਗਿਆਨ ਰੂਪੀ ਨੇਤਰਾਂ ਦੁਆਰਾ ਦੇਖਿਆ ਹੁੰਦਾ, ਉਹ ਕੁਝ ਬੋਲਿਆ ਕਰਦੇ ਆ। ਸਮਾਂ ਮੇਰਾ ਸਮਾਪਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨ ਆਉਂਦੇ ਆ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਿਆ ਹੈ ਜੋ ਪੇਖਿਆ ਹੈ ਆਖੀ। ਝੂਠਾ ਬਚਨ ਨਹੀਂ ਕਦੇ ਵੀ ਕਰਿਆ ਕਰਦੇ। ਇਸ ਲਈ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਅਸੀਂ ਜੁੜੇ ਹਾਂ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਲੜ ਲੱਗੀਏ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਈਏ ਜੀ। ਮਹਾਰਾਜ ਸੱਚੇ ਪਾਤਸ਼ਾਹ ਸਰਬ ਸੁਖਾਂ ਬਨੇ ਤੇਰੇ ਓਲੇ, ਭ੍ਰਮ ਕੇ ਪਰਦੇ ਸਤਿਗੁਰ ਖੋਲੇ। ਭ੍ਰਮ ਕੇ ਪਰਦੇ ਸਤਿਗੁਰ ਖੋਲੇ। ਰਾਜ ਲੀਲਾ ਤੇਰੇ ਨਾਮ ਬਨਾਈ, ਰਾਜ ਲੀਲਾ ਤੇਰਾ ਨਾਮ ਬਨਾਈ। ਜੋਗ ਬਨਿਆ ਤੇਰਾ ਕੀਰਤਨ ਗਾਈ, ਜੋਗ ਬਨਿਆ ਤੇਰਾ ਕੀਰਤਨ ਗਾਈ। ਰਾਜ ਲੀਲਾ ਤੇਰਾ ਨਾਮ ਬਨਾਈ, ਰਾਜ ਲੀਲਾ ਤੇਰਾ ਨਾਮ ਬਨਾਈ। ਹੁਕਮ ਬੂਝ ਰੰਗ ਰਸ ਮਾਣੇ, ਹੁਕਮ ਬੂਝ ਰੰਗ ਰਸ ਮਾਣੇ। ਸਤਿਗੁਰ ਸੇਵਾ ਮਹਾ ਨਿਰਵਾਣੇ, ਸਤਿਗੁਰ ਸੇਵਾ ਮਹਾ ਨਿਰਵਾਣੇ। ਰਾਜ ਲੀਲਾ ਤੇਰਾ ਨਾਮ ਬਨਾਈ, ਰਾਜ ਲੀਲਾ ਤੇਰਾ ਨਾਮ ਬਨਾਈ। ਜੋਗ ਬਨਿਆ ਤੇਰਾ ਕੀਰਤਨ ਗਾਈ, ਜੋਗ ਬਨਿਆ ਤੇਰਾ ਕੀਰਤਨ ਗਾਈ। ਰਾਜ ਲੀਲਾ ਤੇਰਾ ਨਾਮ ਬਨਾਈ, ਰਾਜ ਲੀਲਾ ਤੇਰਾ ਨਾਮ ਬਨਾਈ। ਜਿਨ ਤੂੰ ਜਾਤਾ ਸੋ ਕ੍ਰਿਸ਼ਨ ਉਦਾਸੀ ਪਰਮਾਨ, ਜਿਨ ਤੂੰ ਜਾਤਾ ਸੋ ਕ੍ਰਿਸ਼ਨ ਉਦਾਸੀ ਪਰਮਾਨ। ਨਾਮ ਰਤਾ ਸੋਈ ਨਿਰਵਾਣ, ਨਾਮ ਰਤਾ ਸੋਈ ਨਿਰਵਾਣ। ਰਾਜ ਲੀਲਾ ਤੇਰਾ ਨਾਮ ਬਨਾਈ, ਰਾਜ ਲੀਲਾ ਤੇਰਾ ਨਾਮ ਬਨਾਈ। ਜੋਗ
बनिया तेरा कीर्तन गाई, जोग बनिया तेरा कीर्तन गाई, राजलीला तेरे नाम बनाई, राजलीला तेरे नाम बनाई। जाको मिलियो नाम निधाना, जाको मिलियो नाम निधाना, भनत नानक ताका पूर खजाना, भनत नानक ताका पूर खजाना, राजलीला तेरे नाम बनाई, राजलीला तेरे नाम बनाई, जोग बनिया तेरा कीर्तन गाई, जोग बनिया तेरा कीर्तन गाई, राजलीला तेरे नाम बनाई, राजलीला तेरे नाम बनाई, राजलीला तेरे नाम बनाई, राजलीला तेरे नाम बनाई। भुला चुका नहीं क्षमा करनी जी, इतनी को हाजरियां बनवा करनी है। वाहिगुरु जी का खालसा, वाहिगुरु जी वाहिगुरु जी का खालसा, वाहिगुरु जी की फतेह।